ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਮੈਂ ਹਾਂ ਤੁਹਾਡਾ ਆਪਣਾ ਗੁਰਿਕਬਾਲ ਸਿੰਘ। ਅੱਜ ਜੋ ਖਬਰ ਅਸੀਂ ਤੁਹਾਡੇ ਸਨਮੁਖ ਕਰਨ ਜਾ ਰਹੇ ਹਾਂ, ਇਹ ਖਬਰ ਮੈਨੂੰ ਲੱਗਦਾ ਕਿ ਤੁਹਾਡੇ ਦਿਲਾਂ ਨੂੰ ਝੰਜੋੜ ਕੇ ਰੱਖ ਦੇਊਗੀ, ਤੁਹਾਨੂੰ ਇਮੋਸ਼ਨਲ ਕਰ ਦੇਵੇਗੀ, ਕਿਉਂਕਿ ਜਿਸ ਤਰ੍ਹਾਂ ਦੀ ਖਬਰ ਇਹ ਆਈ ਆ, ਇੱਕ ਵਾਰ ਸੁਣ ਕੇ ਅਸੀਂ ਵੀ ਇਸ ਖਬਰ ਨੂੰ ਸੁਣ ਕੇ ਜਿਹੜਾ ਸੁੰਨ ਹੋ ਗਏ ਸੀ। ਜਦੋਂ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਹੁੰਦੀ ਆ, ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਆ ਵੇਰਕਾ ਪਿੰਡ ਦੇ ਨਿਵਾਸੀਆਂ ਵੱਲੋਂ ਨਹੀਂ ਕਰਨ ਦਿੱਤਾ ਜਾਂਦਾ। ਜੋ ਉਸ ਸਮੇਂ ਇਹ ਸਾਰੀ ਘਟਨਾਕ੍ਰਮ ਦਾ ਜਿਹੜੀ ਅਗਵਾਈ ਕਰ ਰਹੇ ਸੀ, ਤਾਂ ਕਿਹਾ ਜਾ ਰਿਹਾ ਸੀ ਕਿ ਜਦੋਂ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਕਿਸੇ ਦੀ ਮੌਤ ਹੋਵੇਗੀ, ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਕਿਸੇ ਦੀ ਡੈਥ ਹੋਵੇਗੀ, ਤਾਂ ਇਹਨਾਂ ਲੋਕਾਂ ਨੂੰ ਅਹਿਸਾਸ ਹੋਵੇਗਾ ਕਿ ਆਪਣਿਆਂ ਦਾ ਦਰਦ ਕੀ ਹੁੰਦਾ, ਆਪਣਿਆਂ ਦਾ ਵਿਛੋੜਾ ਕੀ ਹੁੰਦਾ। ਇਸ ਤੋਂ ਵੀ ਅਗਲੀ ਗੱਲ ਹੈ, ਇਹ ਚੀਜ਼ ਸਾਡੇ ਸਾਹਮਣੇ ਆ ਗਈ ਹੈ ਕਿ ਜਿੱਥੇ ਆਪਣਿਆਂ ਨੇ ਵੀ ਆਪਣਿਆਂ ਨੂੰ ਪਹਿਚਾਨਣਾ ਛੱਡ ਦਿੱਤਾ ਹੈ। ਬਿਲਕੁਲ ਜੀ, ਤੁਹਾਨੂੰ ਸਹੀ ਕਹਿ ਰਿਹਾ ਕਿ ਆਪਣਿਆਂ ਨੇ ਆਪਣਿਆਂ ਨੂੰ ਸੰਭਾਲਣਾ ਛੱਡ ਦਿੱਤਾ, ਉਹਨਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਵਾਸਤੇ ਵੀ ਮਨ੍ਹਾ ਕਰ ਦਿੱਤਾ ਹੈ ਜੀ। ਖਬਰ ਆ ਰਹੀ ਹੈ ਸ਼ਿਮਲਾਪੁਰੀ ਤੋਂ, ਲੁਧਿਆਣਾ ਤੋਂ। ਲੁਧਿਆਣਾ ਦੇ ਇਲਾਕਾ ਸ਼ਿਮਲਾਪੁਰੀ ਹੈ। ਸ਼ਿਮਲਾਪੁਰੀ ਦੀ ਸੁਰਿੰਦਰ ਕੌਰ, ਜਿਨ੍ਹਾਂ ਦੀ ਪਿਛਲੀ ਰਾਤ ਮੌਤ ਹੋ ਗਈ ਸੀ, ਉਹਨਾਂ ਦੀ ਮੌਤ ਦੇ ਦੌਰਾਨ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ, ਉਹਨਾਂ ਦੀ ਫੈਮਿਲੀ ਨੂੰ ਜਦੋਂ ਕਾਲ ਕੀਤੀ ਗਈ, ਜਦੋਂ ਕਿਹਾ ਗਿਆ ਕਿ ਤੁਹਾਡੇ ਮਾਤਾ ਜੀ ਦੀ ਜਿਹੜੀ ਮੌਤ ਹੋ ਚੁੱਕੀ ਹੈ, ਤੁਹਾਡੇ ਮਾਤਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਕਰੋਨਾ ਦੀ ਭਿਆਨਕ ਬਿਮਾਰੀ ਨੇ ਉਹਨਾਂ ਨੂੰ ਨਿਗਲ ਲਿਆ, ਤਾਂ ਉਹਨਾਂ ਦੇ ਪਰਿਵਾਰ ਦਾ ਜਵਾਬ ਸੁਣ ਕੇ ਜਿਹੜਾ ਇੱਕ ਵਾਰ ਤਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਸੁੰਨ ਰਹਿ ਗਏ, ਜਦੋਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਸੁਰਿੰਦਰ ਕੌਰ ਦੀ ਲਾਸ਼ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ। ਜੀ ਬਿਲਕੁਲ ਸਹੀ ਸੁਣਿਆ ਤੁਸੀਂ, ਉਸ ਪਰਿਵਾਰ ਵੱਲੋਂ ਆਪਣੀ ਮਾਤਾ ਦੀ ਲਾਸ਼ ਲੈਣ ਤੋਂ ਜਵਾਬ ਦੇ ਦਿੱਤਾ ਗਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਣੇ ਆਧਾਰ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਜੋ ਲਾਸ਼ ਹੈ, ਇਹ ਜੋ ਬੋਡੀ ਹੈ, ਇਹਨੂੰ ਡਿਸਪੋਜ਼ ਆਫ ਕਿਵੇਂ ਕਰਨਾ, ਇਹਦਾ ਅੰਤਿਮ ਸੰਸਕਾਰ ਜੋ ਕਰਨਾ ਤੁਸੀਂ ਹੀ ਕਰਨਾ। ਬਹੁਤ ਜ਼ਿਆਦਾ ਸਮਝਾਉਣ ਤੇ, ਬਹੁਤ ਜ਼ਿਆਦਾ ਕਹਿਣ ਤੇ ਉਹਨਾਂ ਵੱਲੋਂ ਜਿਹੜਾ ਰਵੱਈਆ ਉਹ ਨਹੀਂ ਬਦਲਿਆ ਗਿਆ ਤੇ ਆਪਣੀ ਗੱਲ ਦੇ ਉੱਪਰ ਪੂਰੀ ਤਰ੍ਹਾਂ ਨਾਲ ਅੜੇ ਰਹੇ। ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਸ ਲਾਸ਼ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਲਿਜਾਇਆ ਗਿਆ, ਪੂਰੀਆਂ ਕਿਰਿਆਵਾਂ ਕੰਪਲੀਟ ਕੀਤੀਆਂ ਗਈਆਂ। ਅੰਤਿਮ ਤੌਰ ਤੇ ਦੁਬਾਰਾ ਫਿਰ ਅਧਿਕਾਰੀਆਂ ਵੱਲੋਂ ਜਿਹੜੀ ਕਾਲ ਹੈ ਪਰਿਵਾਰ ਨੂੰ ਕੀਤੀ ਗਈ। ਪਰਿਵਾਰ ਨੂੰ ਕਿਹਾ ਗਿਆ ਕਿ ਤੁਸੀਂ ਘੱਟੋ ਘੱਟ ਅੰਤਿਮ ਦਰਸ਼ਨਾਂ ਵਾਸਤੇ ਤਾਂ ਆ ਜਾਓ। ਤੁਸੀਂ ਹੈਰਾਨ ਹੋ ਜਾਓਗੇ ਕਿ ਉਸ ਪਰਿਵਾਰ ਵੱਲੋਂ ਫਿਰ ਇੱਕ ਵਾਰ ਇਸ ਸਾਰੇ ਕੁਝ ਕਰਨ ਵਾਸਤੇ, ਅੰਤਿਮ ਕਿਰਿਆਵਾਂ ਵਿੱਚ ਸ਼ਾਮਲ ਹੋਣ ਵਾਸਤੇ ਜਾਂ ਅੰਤਿਮ ਦਰਸ਼ਨ ਕਰਨ ਵਾਸਤੇ ਮਨ੍ਹਾ ਕਰ ਦਿੱਤਾ ਗਿਆ। ਬਹੁਤ ਜ਼ਿਆਦਾ ਸਮਝਾਉਣ ਤੇ, ਸਮਾਜਿਕ ਜੋ ਲੋਕਾਚਾਰੀ ਹੈ ਉਸ ਦਾ ਵਾਸਤਾ ਪਾਉਣ ਤੇ ਉਹਨਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ ਕਿ ਉਹ ਸ਼ਮਸ਼ਾਨ ਘਾਟ ਦੇ ਵਿੱਚ ਆ ਰਹੇ ਨੇ। ਪਰ ਜਦੋਂ ਉਹ ਪਰਿਵਾਰ ਹੈ ਕਾਰ ਦੇ ਉੱਪਰ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਦਾ ਤਾਂ ਉਹ ਆਪਣੀ ਮਾਂ ਦਾ, ਆਪਣੇ ਪਰਿਵਾਰਕ ਮੈਂਬਰ ਦਾ ਜਿਹੜਾ ਮੂੰਹ ਦੇਖਣ ਵਾਸਤੇ ਵੀ ਤਿਆਰ ਨਹੀਂ ਹੁੰਦਾ। ਇਹ ਬਹੁਤ ਸ਼ਰਮ ਵਾਲੀ ਗੱਲ ਹੈ। ਬਹੁਤ ਮਤਲਬ ਮੇਰਾ ਖੁਦ ਦਾ ਆਪਣਾ ਮਨ ਇਸ ਚੀਜ਼ ਨੂੰ ਸੁਣ ਕੇ ਭਰ ਆਉਂਦਾ, ਗੱਚ ਭਰ ਰਿਹਾ ਕਿ ਕਿਸ ਤਰ੍ਹਾਂ ਹੋ ਸਕਦੇ ਹਾਂ ਅਸੀਂ ਇਸ ਤਰ੍ਹਾਂ ਦੇ। ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਕਿਸ ਤਰ੍ਹਾਂ ਮਰ ਸਕਦੀਆਂ, ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਇੰਨਾ ਥੱਲੇ ਡੇਗ ਸਕਦੇ ਹਾਂ ਕਿ ਇੱਕ ਮਾਂ ਨੂੰ ਅੰਤਿਮ ਵੇਲੇ ਉਹਦੇ ਪੁੱਤ ਤੋਂ ਹੱਥ ਦੀ ਜਿਹੜੀ ਅਗਨ ਆ, ਅਗਨ ਵੀ ਨਸੀਬ ਨਹੀਂ ਹੁੰਦੀ। ਅਸੀਂ ਨਹੀਂ ਜਾਣਦੇ ਕਿ ਉਹਨਾਂ ਦੇ ਪਰਿਵਾਰਕ ਹਾਲਾਤ ਕਿਸ ਤਰ੍ਹਾਂ ਦੇ ਸੀ, ਉਹਨਾਂ ਦਾ ਪਰਿਵਾਰਕ ਰਿਸ਼ਤਾ ਕਿਸ ਤਰ੍ਹਾਂ ਦਾ ਰਿਹਾ ਹੋਣਾ, ਉਹਨਾਂ ਦਾ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਹੋਣੇ ਆ। ਪਰ ਸਮਾਜ ਦੇ ਹਿਸਾਬ ਨਾਲ, ਕਦਰਾਂ ਕੀਮਤਾਂ ਦੇ ਹਿਸਾਬ ਨਾਲ ਇੱਕ ਮਾਂ ਨੂੰ ਉਹਦੇ ਪੁੱਤ ਵੱਲੋਂ ਅੰਤਿਮ ਵਿਦਾਇਗੀ ਨਾ ਦੇਣਾ, ਇਹ ਇੱਕ ਬਹੁਤ ਵੱਡਾ ਮਸਲਾ, ਇਹ ਇੱਕ ਬਹੁਤ ਵੱਡੀ ਗੱਲ ਹੈ। ਅਸੀਂ ਆਪਣੇ ਸਮਾਜ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਹਾਂ। ਲਗਾਤਾਰ ਕਿਹਾ ਜਾਂਦਾ ਹੈ, ਬਹੁਤ ਸਾਰੀਆਂ ਖਬਰਾਂ ਆਉਂਦੀਆਂ ਕਿ ਪੁੱਤ ਕਪੁੱਤ ਹੋ ਜਾਂਦੇ ਆ, ਮਾਪੇ ਕਮਾਪੇ ਨਹੀਂ ਹੁੰਦੇ। ਇਸ ਉਦਾਹਰਨ ਨੂੰ ਪੂਰੀ ਤਰ੍ਹਾਂ ਨਾਲ ਇਸ ਘਟਨਾ ਨੇ ਜਿਹੜਾ ਹੈਗਾ ਇੱਕ ਸਹਿਮਤੀ ਦੇ ਦਿੱਤੀ ਹੈ। ਇਸ ਦੇ ਵਿੱਚ ਇੱਕ ਹਾਂ ਦਾ ਜਿਹੜਾ ਉਹ ਪ੍ਰਗਟਾਵਾ ਇਹ ਕਰ ਦਿੱਤਾ ਗਿਆ ਕਿ ਵਾਕਿਆ ਹੀ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ। ਉਸ ਤੋਂ ਬਾਅਦ ਜਦੋਂ ਉਸ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹ ਸਾਰੀਆਂ ਕਿਰਿਆਵਾਂ ਨੂੰ ਕਰਨ ਵਾਸਤੇ ਉਹਨਾਂ ਨੂੰ ਕਿਹਾ ਜਾਂਦਾ, ਉਹਨਾਂ ਵੱਲੋਂ ਫਿਰ ਦੁਬਾਰਾ ਇੱਕ ਵਾਰ ਇਨਕਾਰ ਕੀਤਾ ਜਾਂਦਾ। ਪਰਿਵਾਰ ਨੂੰ ਸਮਝਾਇਆ ਜਾਂਦਾ, ਪਰਿਵਾਰ ਨੂੰ ਕਿਹਾ ਜਾਂਦਾ
ਕਿ ਤੁਸੀਂ ਤੁਹਾਡੇ ਲਈ ਅਸੀਂ ਇੱਕ ਲੰਬੀ ਬਾਂਸ ਦੇ ਨਾਲ ਕੱਪੜਾ ਵਲੇਟ ਕੇ ਸਾਰੀਆਂ ਚੀਜ਼ਾਂ ਨੂੰ ਤੁਸੀਂ ਸਿਰਫ ਦੂਰ ਤੋਂ ਚਿਖਾ ਨੂੰ ਅਗਣ ਦੇਣੀ ਹੈ ਤਾਂ ਵੀ ਅਸੀਂ ਪੂਰੀ ਤਰ੍ਹਾਂ ਬਾਡੀ ਨੂੰ ਜਿਹੜਾ ਸੈਨੀਟਾਈਜ਼ ਕੀਤਾ ਹੋਇਆ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਤੁਹਾਨੂੰ ਜਿਹੜਾ ਇਹ ਵਾਇਰਸ ਹੈ ਇਨਫੈਕਟ ਨਹੀਂ ਕਰੇਗਾ, ਪਰ ਇਹ ਸਾਰੀ ਚੀਜ਼ ਤੋਂ ਬਾਅਦ ਵੀ ਜਿਹੜਾ ਪਰਿਵਾਰ ਹੈ ਚਿਖਾ ਨੂੰ ਅਗਣ ਦੇਣ ਵਾਸਤੇ ਤਿਆਰ ਨਹੀਂ ਹੁੰਦਾ। ਤੇ ਫਾਈਨਲੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਸ ਸ਼ਮਸ਼ਾਨ ਘਾਟ ਦੇ ਜੋ ਸੇਵਾਦਾਰ ਨੇ ਉਹਦੇ ਵੱਲੋਂ ਉਸ ਮਾਂ ਨੂੰ ਆਖਰੀ ਅਗਨ ਜਿਹੜੀ ਭੇਟ ਕੀਤੀ ਜਾਂਦੀ ਹੈ। ਅੰਤਿਮ ਸੰਸਕਾਰ ਹੁੰਦਾ, ਉਸ ਤੋਂ ਬਾਅਦ ਉਹ ਪਰਿਵਾਰ ਚਲਾ ਜਾਂਦਾ ਤੇ ਜਿਸ ਤੋਂ ਬਾਅਦ ਇਸ ਸਾਰੀ ਘਟਨਾ ਤੋਂ ਬਾਅਦ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਇਹ ਫੈਸਲਾ ਲੈਂਦੇ ਆ ਕਿ ਜਿਸ ਪਰਿਵਾਰ ਨੇ ਆਪਣੀ ਮਾਂ ਨੂੰ ਅੰਤਿਮ ਵਿਦਾਇਗੀ ਦੇਣ ਤੋਂ ਮਨਾ ਕਰ ਦਿੱਤਾ ਤਾਂ ਹੁਣ ਜਿਹੜੀਆਂ ਉਹਦੀਆਂ ਅੰਤਿਮ ਰਸਮਾਂ ਨੇ, ਜਿਹਦੇ ਵਿੱਚ ਆਪਾਂ ਕਹਿੰਦੇ ਆ ਕਿ ਕੋਈ ਧਾਰਮਿਕ ਰਸਮਾਂ ਜਿਹੜੀਆਂ ਅੰਤਿਮ ਤੌਰ ਤੇ ਕੀਤੀਆਂ ਜਾਂਦੀਆਂ, ਕੋਈ ਪਾਠ ਕੀਤਾ ਜਾਂਦਾ ਜਾਂ ਅੰਤਿਮ ਅਰਦਾਸ ਕੀਤੀ ਜਾਂਦੀ ਹੈ, ਉਹ ਅੰਤਿਮ ਅਰਦਾਸ ਵੀ ਜੋ ਹੈਗੀ ਆ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਪਣੇ ਤੌਰ ਤੇ ਕੀਤੀ ਜਾਵੇਗੀ। ਇੱਕ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ। ਸਾਡਾ ਮਕਸਦ ਇਸ ਘਟਨਾ ਨੂੰ ਤੁਹਾਡੇ ਸਾਹਮਣੇ ਰੱਖਣ ਦਾ ਕੋਈ ਇਹ ਨਹੀਂ ਹੈਗਾ ਕਿ ਅਸੀਂ ਉਸ ਪਰਿਵਾਰ ਦੀ ਇਸ ਮਸਲੇ ਨੂੰ ਉਛਾਲਣਾ ਚਾਹੁੰਦੇ ਹਾਂ ਜਾਂ ਇਸ ਪੂਰੇ ਮਸਲੇ ਤੋਂ ਅਸੀਂ ਕੋਈ TRP ਲੈਣੀ ਚਾਹੁੰਦੇ ਹਾਂ। ਸਾਡਾ ਮਕਸਦ ਸਿਰਫ ਤੇ ਸਿਰਫ ਲੋਕਾਂ ਨੂੰ ਅਵੇਅਰ ਕਰਨਾ, ਲੋਕਾਂ ਨੂੰ ਇਹ ਗੱਲ ਸਮਝਾਉਣੀ ਹੈ ਕਿ ਸਮਾਜ ਦੇ ਵਿੱਚ ਕਰੋਨਾ ਵਾਇਰਸ ਦੀ ਜਿਹੜੀ ਦਹਿਸ਼ਤ ਆ ਉਹ ਇਸ ਕਦਰ ਮੱਚ ਚੁੱਕੀ ਹੈ, ਇਸ ਤਰ੍ਹਾਂ ਫੈਲ ਚੁੱਕੀ ਹੈ ਕਿ ਆਪਣਿਆਂ ਨੇ ਆਪਣਿਆਂ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ ਹੈ, ਆਪਣਿਆਂ ਨੇ ਆਪਣਿਆਂ ਦੀ ਬਾਂਹ ਫੜਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਤੇ ਜਿਹੜੇ ਲੋਕ ਹਲੇ ਵੀ ਸੜਕਾਂ ਦੇ ਉੱਪਰ ਤੁਰੇ ਫਿਰਦੇ ਹੈ, ਜਿਹੜੇ ਲੋਕ ਹਾਲੇ ਵੀ ਇਹ ਸਮਝਦੇ ਆ ਕਿ ਇਹ ਵਾਇਰਸ ਹੈ ਜਿਹੜਾ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ, ਸਾਡੀਆਂ ਕਦਰਾਂ ਕੀਮਤਾਂ ਨੂੰ ਖਤਮ ਕਰਨ ਵਾਲੇ ਪਾਸੇ ਇਹ ਵਾਇਰਸ ਚੱਲ ਪਿਆ, ਸਾਡੀਆਂ ਭਾਵਨਾਵਾਂ ਨੂੰ ਖਤਮ ਕਰਨ ਵਾਲੇ ਪਾਸੇ ਇਹ ਵਾਇਰਸ ਚੱਲ ਪਿਆ, ਜਿਹਦੇ ਕਰਕੇ ਮਾਂ ਪੁੱਤ ਦਾ ਰਿਸ਼ਤਾ ਜਿਹੜਾ ਤਾਰ-ਤਾਰ ਹੋ ਗਿਆ। ਸਾਡੇ ਰਿਸ਼ਤਿਆਂ ਦੇ ਵਿੱਚ ਇਹਨੇ ਦੂਰੀ ਬਣਾ ਦਿੱਤੀ ਹੈ। ਸੋ ਇਸ ਗੱਲ ਨੂੰ ਸਮਝਦੇ ਹੋਏ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਤਾਂ ਜੋ ਇਹ ਵਾਇਰਸ ਤੁਹਾਡੇ ਘਰਾਂ ਤੱਕ ਨਾ ਪਹੁੰਚ ਸਕੇ। ਇਹ ਘਟਨਾ ਅਗਰ ਸ਼ਿਮਲਾਪੁਰੀ ਦੇ ਵਿੱਚ ਵਾਪਰੀ ਹੈ, ਇਹ ਲੁਧਿਆਣਾ ਦੇ ਵਿੱਚ ਵਾਪਰੀ ਹੈ, ਤਾਂ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਹੋਰ ਥਾਵਾਂ ਦੇ ਵਿੱਚ ਵਾਪਰਨ, ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਕਿ ਆਪਣਿਆਂ ਨੂੰ ਪਛਾਣਨ ਤੋਂ ਮਨਾ ਕਰ ਦੇਣ, ਆਪਣਿਆਂ ਦੀ ਬਾਂਹ ਫੜਨ ਤੋਂ ਮਨਾ ਕਰ ਦੇਣ। ਹੁਣ ਤੁਹਾਨੂੰ ਸੁਣਾਉਂਦੇ ਆ ਕਿ ADC ਸਾਹਿਬ ਨੇ ਜਦੋਂ ਇਹ ਸਾਰੀ ਘਟਨਾ ਦੱਸੀ, ਉਹ ਘਟਨਾ ਸੁਣੋ। ADC ਸਾਹਿਬ ਨੇ ਇਹ ਸਾਰੀ ਘਟਨਾ ਬਾਰੇ ਕੀ ਕਿਹਾ। रिश्तेदार को मोहाली गई सी और उत्थों बीमार होके वो लुधियाना पहुंची सी और वो कोरोना दी पॉजिटिव उस पाया गया सी कण और उसनू हस्पताल विच दाखिल करवाया गया, लेकिन वो कल जिहड़ी है उसकी मौत हो गई सी। और जदों उसकी मौत हुई उस तो बाद उसके परिवारक मैंबरां नू उन्हां नू कहा गया भी अपनी डैड बॉडी ले जाओ और जिहड़े इहदा संस्कार करना उस वास्ते इंतजाम किया जाओ। उसके परिवार दे लोगों ने उस बॉडी नू क्लेम नहीं किया, बल्कि क्या है तुहाडी जिम्मेवारी है और तुसीं कराओ। प्रशासन वालों तहसीलदार जिहड़े सीगे ड्यूटी मजिस्ट्रेट थे मिस्टर जगसीर सिंह उन्हां दी ते होर पुलिस ऑफिसर की ड्यूटी लगाई गई कि वो मौके ते जाण और डैड बॉडी नू लैण। और तहसीलदार साहब मिस्टर जगसीर सिंह उन्हां वालों बकायदा तौर पर रसीद दे के वो बॉडी नू हासिल किया गया। उस तो बाद उसनू शमशान भूमि उपर लैके गए। उसका परिवार जिहड़ा 100 मीटर दूर गड्डी विच बैठा रहा है, उन्होंने बहुत वारी कहा गया कि वो आउण और अपने जिहड़ी माता है उन्होंने जिहड़े अंतिम संस्कार दी रस्मां हुंदियां हन जो समाज विच बहुत जरूरी होया करदियां हन उन्होंने पूरा करन। असीं तक उन्होंने इत्थे तक भी कहा भी तुसीं उहदे कोल बिल्कुल नहीं जाओगे, जिहड़ी अग्नि भी देनी है वो भी असीं कोई 10-12 फुट के बांस के उपर अगे अग लगा दांगे, वो तुसी अग्नि भेटा कर सकते हो। इस तो अलावा पूरे बॉडी प्रोटैक्टर भी असी लियाते हुए सी ताकि इसनूं पाओगे पूरा सैनिटाइज करके फिर तुहानूं उत्थे लागे जाण दिता जाऊगा। पर वो परिवार अपनी कार दे विचों नहीं निकलिया। अखीर साडे ड्यूटी मजिस्ट्रेट मिस्टर जगसीर सिंह अते होर पुलिस अधिकारियों की सहायता दे नाल और उत्थों दे ही एक कर्मचारी जिहड़ा शमशान घाट दा सी उसनूं इस गल लई तैयार किया गया जिसनूं बकायदा प्रॉपर किट पा के उसनूं सैनिटाइज करके उस तो अलावा होर जिहड़ियां जिम्मेवारियां सन जो रूटीन च कीतियां जांदियां हन उन्होंने उहदे राहीं उसका संस्कार असीं करवाया है। एक बहुत मंदभागी घटना है कि असीं जिस मां
ਨੇ ਸਾਨੂੰ ਪੈਦਾ ਕੀਤਾ ਹੈ, ਉਸਨੇ ਵੱਡਾ ਕੀਤਾ ਹੈ। ਔਰ ਹਰੇਕ ਮਾਂ-ਬਾਪ ਦੀ ਇੱਕ ਆਖਰੀ ਇੱਛਾ ਇਹ ਹੁੰਦੀ ਹੈ ਕਿ ਉਸਦੇ ਪੁੱਤ, ਉਸਦੇ ਬੱਚੇ ਮੈਨੂੰ ਮੋਢਾ ਦੇਣ ਅਰਥੀ ਨੂੰ, ਅਤੇ ਅੰਤ ਦੇ ਵਿੱਚ ਉਹਦਾ ਸੰਸਕਾਰ ਜਿਹੜਾ ਹੈ ਉਹਦੀ ਚਿਤਾ ਨੂੰ ਅੱਗ ਵੀ ਉਹਦੇ ਬੱਚੇ ਲਾਉਣ। ਔਰ ਮੈਂ ਸੋਚਦਾ ਹਾਂ ਕਿ ਉਹ ਮਾਂ ਕਿੱਡੀ ਮਤਲਬ ਜਿਹਨੂੰ ਕਿਸਮਤ ਦੀ ਮਾੜੀ ਹੈ, ਜਿਹਨੂੰ ਇਹ ਚੀਜ਼ ਨਸੀਬ ਨਹੀਂ ਹੋਈ, ਲੇਕਿਨ 200 ਮੀਟਰ 100 ਮੀਟਰ ਦੂਰ ਬੈਠੇ ਸਿਰਫ ਉਹ ਸਾਰੀ ਇਹ ਕਾਰਵਾਈ ਨੂੰ ਦੇਖਦੇ ਰਹੇ। ਸੋ ਤੁਸੀਂ ਸੁਣਿਆ ਕਿ ਏਡੀਸੀ ਸਾਹਿਬ ਨੇ ਪੂਰੇ ਮਸਲੇ ਨੂੰ ਉਜਾਗਰ ਕੀਤਾ, ਇਸ ਸਾਰੇ ਮਸਲੇ ਤੇ ਚਾਨਣਾ ਪਾਇਆ, ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਸੀ। ਸੋ ਦੋਸਤੋ, ਇਹੀ ਕਹਿਣਾ ਚਾਹੁੰਦੇ ਆ ਕਿ ਆਪਦੇ ਪਰਿਵਾਰ ਨੂੰ ਸੇਫ ਰੱਖੋ, ਆਪਦੇ ਬੱਚਿਆਂ ਦੀ ਭਲਾਈ ਲਈ ਆਪਣੇ ਘਰਾਂ ਦੇ ਵਿੱਚ ਰੁਕੋ, ਆਪਣੇ ਮਾਪਿਆਂ ਦੀ ਭਲਾਈ ਵਾਸਤੇ ਆਪਣੇ ਘਰਾਂ ਦੇ ਵਿੱਚ ਰੁਕੋ। ਹੋ ਸਕਦਾ ਕਿ ਤੁਹਾਡੇ ਉੱਪਰ ਇਹ ਵਾਇਰਸ ਹੈ ਜਿਹੜਾ ਉਹ ਕੁਝ ਅਸਰ ਨਾ ਦਿਖਾ ਸਕੇ, ਪਰ ਤੁਹਾਡੇ ਫੈਮਿਲੀ ਦੇ ਜੋ ਬਜ਼ੁਰਗ ਨੇ ਉਹਨਾਂ ਨੂੰ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ, ਉਹਨਾਂ ਦੀ ਇਹ ਜਾਨ ਦਾ ਖੌਅ ਬਣ ਸਕਦਾ ਹੈ। ਸੋ ਬੇਨਤੀ ਹੈ ਸਾਡੇ ਵੱਲੋਂ, ਇੰਡੋਜ਼ ਟੀਵੀ ਵੱਲੋਂ ਸਾਡੇ ਵੱਲੋਂ ਬੇਨਤੀ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਇਸ ਲਾਕਡਾਊਨ ਦਾ ਪੂਰਾ ਸਮਰਥਨ ਦਿਓ, ਬਿਨਾਂ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ। ਇਸ ਤੋਂ ਬਾਅਦ ਅਗਲੀ ਘਟਨਾ ਦੇ ਵੱਲ ਅਸੀਂ ਰੁਖ ਕਰਦੇ ਹਾਂ। ਅਗਲੀ ਘਟਨਾ ਬਾਰੇ ਜਿਸ ਬਾਰੇ ਗੱਲ ਕਰਨ ਜਾ ਰਹੇ ਹਾਂ ਤਾਂ ਉਹ ਵੀ ਦਿਲ ਨੂੰ ਝੰਜੋੜਨ ਵਾਲੀ ਹੈ ਕਿ ਪੰਜਾਬ ਦੇ ਗਵਾਂਢੀ ਰਾਜਾਂ ਤੋਂ ਤੇ ਪੰਜਾਬ ਤੋਂ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ ਕਿ ਕਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣੀ ਜਾਨ ਨੂੰ ਖਤਮ ਕਰ ਰਹੇ ਨੇ, ਯਾਨੀ ਕਿ ਖੁਦਕੁਸ਼ੀਆਂ ਕਰ ਰਹੇ ਨੇ। ਸਭ ਤੋਂ ਪਹਿਲੀ ਘਟਨਾ ਵੱਲ ਤੁਹਾਡਾ ਮੈਂ ਲਿਜਾਣਾ ਚਾਹੁੰਦਾ ਕਿ ਅੰਮ੍ਰਿਤਸਰ ਦਾ ਇੱਕ ਜੋੜਾ ਜੋ ਅੰਮ੍ਰਿਤਸਰ ਦੇ ਵਿੱਚ ਰਹਿ ਰਿਹਾ ਸੀ, ਉਸ ਜੋੜੇ ਵੱਲੋਂ ਆਪਣੀ ਜੀਵਨ ਲੀਲਾ ਜਿਹੜੀ ਉਹ ਖਤਮ ਕਰ ਲਈ ਗਈ। ਆਪਣੇ ਆਖਰੀ ਨੋਟ ਦੇ ਵਿੱਚ ਜਿਹੜਾ ਉਹਨਾਂ ਦਾ ਅੰਤਿਮ ਨੋਟ ਜੋ ਉਹਦੇ ਵੱਲੋਂ ਲਿਖਿਆ ਗਿਆ ਸੀ, ਸੁਸਾਈਡ ਨੋਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਦੇ ਵਿੱਚ ਲਿਖਿਆ ਗਿਆ ਕਿ ਸਾਨੂੰ ਇਹ ਡਰ ਸੀ ਕਿ ਜਿਹੜਾ ਕਰੋਨਾ ਵਾਇਰਸ ਸਾਨੂੰ ਹੋ ਚੁੱਕਿਆ, ਜਿਹਦੇ ਕਰਕੇ ਅਸੀਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਾਂ। ਕਿਸ ਤਰ੍ਹਾਂ ਸਾਡਾ ਸਮਾਜ ਆ ਜਿਹੜਾ ਇਸ ਕਰੋਨਾ ਵਾਇਰਸ ਦੀ ਮਾਰ ਹੇਠ ਵਿੱਚ ਲਗਾਤਾਰ ਆ ਰਿਹਾ। ਉਸ ਤੋਂ ਅਗਲੀ ਗੱਲ ਕਰਦੇ ਹਾਂ, ਸਮਾਣਾ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਕਿ ਸਮਾਣਾ ਦੇ ਵਿੱਚ ਇੱਕ ਲੜਕੀ ਨੇ ਜੋ ਕਿ ਆਪਣੀ ਸਹੇਲੀ ਦੇ ਸੰਪਰਕ ਦੇ ਵਿੱਚ ਆਈ ਸੀ, ਜਿਸ ਨੂੰ ਕਰੋਨਾ ਵਾਇਰਸ ਹੋ ਗਿਆ ਸੀ, ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਅਸੀਂ ਮਾਨਸਿਕ ਤੌਰ ਤੇ ਇੰਨੇ ਕਮਜ਼ੋਰ ਹੋ ਚੁੱਕੇ ਹਾਂ, ਲਗਾਤਾਰ ਇਸ ਦਹਿਸ਼ਤ ਦੇ ਵਿੱਚ ਜਿਉਣ ਦੇ ਨਾਲ ਸਾਡਾ ਜਿਹੜਾ ਮਾਨਸਿਕ ਪੱਧਰ ਹੈ ਉਹ ਬਹੁਤ ਕਮਜ਼ੋਰ ਹੋ ਚੁੱਕਿਆ, ਜਿਹਦੇ ਕਰਕੇ ਇਹ ਖੁਦਕੁਸ਼ੀਆਂ ਦਾ ਜਿਹੜਾ ਸਿਲਸਿਲਾ ਹਜੇ ਸ਼ੁਰੂ ਹੋਇਆ। ਇਸ ਤੋਂ ਅਗਲੀ ਖਬਰ ਹੈ ਊਨਾ ਦੀ ਹੈ। ਊਨਾ ਦੇ ਵਿੱਚ ਇੱਕ ਨੌਜਵਾਨ ਜੋ ਮੁਸਲਿਮ ਨੌਜਵਾਨ ਹੈ, ਉਸ ਵੱਲੋਂ ਵੀ ਆਪਣੀ ਹੱਥ ਦੀ ਨਸ ਕੱਟ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਕਾਰਨ ਇਹ ਦੱਸਿਆ ਜਾ ਰਿਹਾ ਕਿ ਉਹ ਤਬਲੀਗੀ ਜਮਾਤ ਦੇ ਇੱਕ ਮੁਸਲਿਮ ਦੇ ਕੰਟੈਕਟ ਦੇ ਵਿੱਚ ਆਇਆ ਸੀ, ਜਿਸ ਕਰਕੇ ਪਿੰਡ ਵਾਲਿਆਂ ਵੱਲੋਂ ਉਸ ਨਾਲ ਜਿਹੜਾ ਉਸ ਨੂੰ ਭੱਦੇ ਕਮੈਂਟ ਤੇ ਭੱਦੀ ਸ਼ਬਦਾਵਲੀ ਉਹਦੇ ਲਈ ਵਰਤਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਹ ਦਿਮਾਗੀ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਤੇ ਇਹ ਡਿਪਰੈਸ਼ਨ ਆ ਜਿਹੜਾ ਉਹਦੀ ਜਾਨ ਦਾ ਖੌਅ ਬਣ ਗਿਆ। ਉਸਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਸੋ ਸਾਡੇ ਸਰੋਤੇ ਨੇ, ਜੋ ਸਾਡੇ ਸੁਣਨ ਵਾਲੇ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਅਸੀਂ ਇਸੇ ਸਮਾਜ ਦੇ ਵਿੱਚ ਵਰਤਾਰਾ ਸਾਡਾ ਵਾਪਰਨਾ ਹੈ। ਅਸੀਂ ਸਮਾਜਿਕ ਜੀਵ ਹਾਂ, ਸਮਾਜਿਕ ਜੀਵ ਹੋਣ ਦੇ ਨਾਲ ਜਿਹੜਾ ਹੈਗਾ ਸਾਡਾ ਇਸੇ ਸਮਾਜ ਦੇ ਵਿੱਚ ਅਸੀਂ ਰਹਿਣਾ ਹੈ। ਸੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਬਿਲਕੁਲ ਨਾ ਕਰੋ, ਇਸ ਤਰ੍ਹਾਂ ਕਿਸੇ ਨੂੰ ਇਸ ਸ਼ਬਦਾਵਲੀ ਦੀ ਵਰਤੋਂ ਬਿਲਕੁਲ ਨਾ ਕਰੋ, ਕਿਉਂਕਿ ਉਸ ਤੁਹਾਡੇ ਦੁਆਰਾ ਬੋਲੇ ਹੋਏ ਬੋਲ ਕਿਸੇ ਦੇ ਦਿਲ ਦੇ ਉੱਪਰ ਇੰਨਾ ਗਹਿਰਾ ਅਸਰ ਕਰ ਸਕਦੇ ਆ, ਇੰਨਾ ਡੂੰਘਾ ਅਸਰ ਕਰ ਸਕਦੇ ਆ ਕਿ ਉਹ ਉਸ ਨੂੰ ਆਪਣੀ ਜੀਵਨ ਲੀਲਾ ਖਤਮ ਕਰਨ ਵਾਸਤੇ ਜਿਹੜਾ ਉਹ ਉਕਸਾ ਸਕਦੇ ਆ। ਸੋ ਆਪਣੇ ਆਪ ਤੇ ਕੰਟਰੋਲ ਰੱਖੋ। ਅਗਲੀ ਖਬਰ ਵੱਲ ਰੁਖ ਕਰਦੇ ਹਾਂ ਤਾਂ ਅਗਲੀ ਜਿਹੜੀ ਖਬਰ ਹੈ ਉਹ ਕਰਨਾਲ ਤੋਂ ਆ ਰਹੀ ਹੈ ਕਿ ਕਰਨਾਲ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਐਡਮਿਟ ਵਿਅਕਤੀ ਵੱਲੋਂ 6ਵੀਂ ਮੰਜ਼ਲ ਤੋਂ ਛਾਲ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ। ਕਾਰਨ ਸਿਰਫ ਇਹੀ ਸੀ ਕਿ ਉਸ ਨੂੰ ਵੀ ਦੱਸਿਆ ਗਿਆ ਸੀ ਕਿ ਉਹ ਕਰੋਨਾ ਵਾਇਰਸ ਦਾ ਜਿਹੜਾ ਸ਼ੱਕੀ ਮਰੀਜ਼ ਹੈ। ਸੋ ਇਹ ਸਾਰਾ ਵਰਤਾਰਾ ਜੋ ਵਾਪਰ ਰਿਹਾ, ਜੋ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਡਾਊਨ ਹੋ ਰਹੀਆਂ, ਰਿਸ਼ਤੇ ਨਾਤੇ ਆ ਜਿਹੜੇ ਸਾਡੇ ਉਤਾਰ ਹੋ ਰਹੇ ਆ, ਸਾਡਾ ਮਾਨਸਿਕ ਪੱਧਰ ਡਿੱਗ ਰਿਹਾ, ਸਾਡਾ ਜਿਹੜਾ ਅਸੀਂ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਾਂ, ਕਿਤੇ ਨਾ ਕਿਤੇ ਇਹ ਬਿਮਾਰੀ ਦਾ ਡਰ ਹੈ। ਇਸ ਬਿਮਾਰੀ ਨਾਲ ਅਸੀਂ ਲੜਨਾ, ਇਸ ਬਿਮਾਰੀ ਤੋਂ ਡਰਨਾ ਨਹੀਂ, ਸਾਨੂੰ ਡਰਨ ਦੀ ਲੋੜ ਨਹੀਂ। ਲੋੜ ਆ ਸਿਰਫ ਤੇ ਸਿਰਫ ਜਿਹੜਾ ਲਾਕਡਾਊਨ ਆ ਸਰਕਾਰ ਵੱਲੋਂ ਕੀਤਾ ਗਿਆ ਉਹਦਾ ਸਮਰਥਨ ਕਰਨ ਦਾ। ਲੋੜ ਆ ਸਿਰਫ ਤੇ ਸਿਰਫ ਸਾਨੂੰ ਆਪਣੇ ਆਪ ਨੂੰ ਕੰਟਰੋਲ ਰੱਖਣ ਦਾ, ਆਪਣੀ ਖੁਰਾਕ ਨੂੰ ਹੈਲਥੀ ਰੱਖਣ ਦਾ। ਪੌਸ਼ਟਿਕ ਜਿਹੜਾ ਆਹਾਰ ਆ, ਪੌਸ਼ਟਿਕ ਖੁਰਾਕ ਆ ਜਿਹੜੀ ਸਾਨੂੰ ਲੈਣੀ ਬਣਦੀ ਆ, ਰੋਜ਼ ਦਾ ਖਾਣਾ ਪੌਸ਼ਟਿਕ ਖਾਓ ਤੇ ਆਪਣਾ ਮਾਨਸਿਕ ਪੱਧਰ ਉੱਚਾ ਰੱਖੋ। ਐਕਸਰਸਾਈਜ਼ ਕਰੋ,
ਕਸਰਤ ਕਰੋ, ਸਵੇਰੇ ਜਲਦੀ ਉੱਠੋ, ਆਪਣੇ ਘਰ ਦੇ ਵਿੱਚ ਜਿੰਨੀ ਜਗ੍ਹਾ ਉਸ ਘਰ ਦੇ ਵਿੱਚ ਐਕਸਰਸਾਈਜ਼ ਕਰੋ। ਸੋ ਇਸੇ ਨਾਲ ਹੀ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਇੱਕ ਵਾਰ ਮੈਂ ਫੇਰ ਕਹਿ ਦਿਆਂ ਕਿ ਸਾਡਾ ਮਕਸਦ ਇਹਨਾਂ ਗੱਲਾਂ ਨੂੰ ਉਛਾਲਣਾ ਨਹੀਂ ਹੈ ਜਾਂ ਤੁਹਾਡੇ ਵਿੱਚ ਡਰ ਪੈਦਾ ਕਰਨਾ ਬਿਲਕੁਲ ਨਹੀਂ ਹੈ। ਸਾਡਾ ਮਕਸਦ ਸਿਰਫ ਤੇ ਸਿਰਫ ਇੰਨਾ ਹੈ ਕਿ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਜਾਣੂ ਕਰਵਾਇਆ ਜਾ ਸਕੇ ਕਿ ਕਿਸ ਤਰ੍ਹਾਂ ਸਮਾਜ ਹੈ ਉਹ ਸਾਡਾ ਨਿਘਾਰ ਵੱਲ ਜਾ ਰਿਹਾ ਹੈ। ਲਗਾਤਾਰ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਉਹ ਡਿੱਗ ਰਹੀਆਂ, ਜਿਹਦਾ ਕਾਰਨ ਕਰੋਨਾ ਵਾਇਰਸ ਹੈ। ਤੇ ਇਸ ਵਾਇਰਸ ਤੋਂ ਬਚਣ ਲਈ ਸਾਨੂੰ ਉਪਰਾਲੇ ਕਰਨੇ ਪੈਣੇ ਆ। ਸਾਨੂੰ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ, ਸਾਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਜੋ ਲੋਕਡਾਊਨ ਦਾ ਜੋ ਸਰਕਾਰ ਦੀਆਂ ਗਾਈਡਲਾਈਨਸ ਆ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਤੇ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾ ਕੇ ਰੱਖਣਾ ਚਾਹੀਦਾ ਤਾਂ ਜੋ ਇਹ ਘਟਨਾਵਾਂ ਜੋ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਵਾਪਰ ਰਹੀਆਂ, ਜੋ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਵਾਪਰ ਰਹੀਆਂ, ਇਹ ਘਟਨਾਵਾਂ ਦੇ ਸਾਡੇ ਘਰਾਂ ਤੱਕ ਨਾ ਪਹੁੰਚਣ, ਇਹ ਘਟਨਾਵਾਂ ਸਾਡੇ ਤੱਕ ਆਪਣੀ ਪਹੁੰਚ ਨਾ ਬਣਾ ਸਕਣ। ਇਸ ਦਾ ਸਿਰਫ ਤੇ ਸਿਰਫ ਇੱਕੋ ਹੱਲ ਹੈ ਕਿ ਅਸੀਂ ਕਰੋਨਾ ਵਾਇਰਸ ਤੋਂ ਮੁਕਤ ਰਹੀਏ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰੀਏ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਾਂ ਪਸੰਦ ਆਈਆਂ ਹੋਣਗੀਆਂ, ਤੁਸੀਂ ਇਹਨਾਂ ਗੱਲਾਂ ਉੱਪਰ ਅਮਲ ਵੀ ਜ਼ਰੂਰ ਕਰੋਗੇ। ਇੰਡੋਸ ਟੀਵੀ ਵੱਲੋਂ ਤੁਹਾਨੂੰ ਇਸੇ ਚੀਜ਼ ਦੀ ਜਿਹੜੀ ਰਿਕੁਐਸਟ ਕੀਤੀ ਜਾਂਦੀ ਹੈ, ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ। ਧੰਨਵਾਦ।